ਦੀਪਕ ਜੀ, ਗੱਲਬਾਤ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਆ। ਪੰਜਾਬ ਦੇ ਸਿਰ ਕਰਜ਼ੇ ਦੀ ਜਿਹੜੀ ਪੰਡ ਆ ਉਹ ਲਗਾਤਾਰ ਭਾਰੀ ਹੁੰਦੀ ਜਾ ਰਹੀ ਆ। ਵੱਖ-ਵੱਖ ਲੋਕ ਲੁਭਾਵੀਂ ਜਿਹੜੀਆਂ ਆ ਇਹਨਾਂ ਨੇ ਸਕੀਮਾਂ ਦੇ ਵਿੱਚ ਬਥੇਰੀ ਜਿਹੜੀ ਰਾਸ਼ੀ ਆ, ਮਨੀ ਆ, ਪੈਸੇ ਵੰਡੇ ਆ। ਪਰ ਹੁਣ ਨੌਬਤ ਇਹ ਆ ਗਈ ਆ ਵੀ ਪੰਜਾਬ ਸਰਕਾਰ ਦੇ ਕੋਲ ਤਨਖਾਹਾਂ ਲਈ ਵੀ ਪੈਸੇ ਨਹੀਂ। ਦੇਖੋ, ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਜਿਹੜੀ ਸਰਕਾਰ ਇਹ ਦਮ ਭਰਦੀ ਹੋਵੇ ਕਿ ਸਾਡੇ ਕੋਲ ਪੈਸੇ ਦੀ ਕੋਈ ਥੋੜ ਨਹੀਂ ਹੈ, ਹੂੰ। ਜਿਹਦੇ ਵਿੱਤ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਤੇ ਸੁਪਰੀਮੋ ਕੇਜਰੀਵਾਲ ਤੱਕ ਗੁਜਰਾਤ ਤੱਕ ਜਾ ਕੇ ਗਾਉਂਦੇ ਹੋਣ ਕਿ ਦੇਖੋ ਜੀ, ਅਸੀਂ ਤਾਂ ਇਮਾਨਦਾਰੀ ਨਾਲ ਖਜ਼ਾਨਾ ਵੀ ਭਰਤਾ, ਅਸੀਂ ਤਾਂ ਜੀ ਆ 10 ਲੱਖ ਦਾ ਬੀਮਾ ਵੀ ਕਰਾਤਾ ਜੀ, ਉਹਦੇ ਲਈ ਵੀ ਪੈਸੇ ਰੱਖੇ ਨੇ ਜੀ, ਅਸੀਂ ਤਾਂ ਜੀ ਲੋਕਾਂ ਦੇ ਖਾਤਿਆਂ 'ਚ ਬੀਬੀਆਂ ਦੇ ਪਾ ਤੇ ਗੁਜਰਾਤ ਜਾ ਕੇ ਤਾਂ ਇਹ ਗਣਾਤਾ ਕਿ 1000 1500 ਦੇਤਾ ਜੀ, ਅਸੀਂ ਤਾਂ ਜੀ ਹੜ੍ਹ ਵਾਲੇ ਕਿਸਾਨਾਂ ਨੂੰ ਕੇਂਦਰ ਕਨੀ ਤੱਕੇ ਨਹੀਂ ਜੀ, ਅਸੀਂ ਦੇਤੇ ਜੀ, ਹੈ ਨਾ ਜੀ। ਅਸੀਂ ਤਾਂ ਬਿਜਲੀ ਮੁਫਤ ਦੇ ਰਹੇ ਹਾਂ ਜੀ, ਸਾਡੇ ਤਾਂ ਬੱਸਾਂ 'ਚ ਸਫ਼ਰ ਮੁਫਤ ਹੈ ਜੀ। ਸਾਰਾ ਕੁਝ ਕਰਕੇ ਜੀ ਸਾਡੇ ਕੋਲ ਖਜ਼ਾਨਾ ਇੰਨਾ ਲਵਾ ਲਵਾ ਜੀ ਕਿ ਇਹ ਇਮਾਨਦਾਰੀ ਨਾਲ ਹੋਇਆ। ਮਤਲਬ ਇਹ ਇੱਕ ਦ੍ਰਿਸ਼ ਜਿਹੜਾ ਸਿਰਜਿਆ, ਉਸ ਨੂੰ ਮੂੰਹ ਚੜਾਉਂਦੀ ਆ ਇਹ ਖਬਰ, ਜਿਹੜੀ ਇਹ ਦੱਸਦੀ ਆ ਕਿ ਭਾਈ ਮੁਲਾਜ਼ਮਾਂ ਨੂੰ ਤਨਖਾਹਾਂ ਤਾਂ ਸਮੇਂ ਸਿਰ ਦੇ ਨਹੀਂ ਹੁੰਦੀਆਂ। ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ, ਸਾਡੇ ਭਾਰਤੀ ਸਮੇਂ ਅਨੁਸਾਰ 9 ਤਰੀਕ ਚੜ੍ਹ ਗਈ ਆ ਹੂੰ। ਤੇ ਇਹ ਵਿੱਤੀ ਵਰੇ ਦਾ ਪਹਿਲਾ ਮਹੀਨਾ ਹੈ। ਤੇ ਜੇ ਸ਼ੁਰੂਆਤ 'ਚ ਇਹ ਹਾਲ ਆ, ਸਾਲ ਕਿਵੇਂ ਲੰਘੂਗਾ? ਬਲ ਚਾਹੀਦਾ ਤਾਂ ਇਹ ਸੀਗਾ ਕਿ ਪਿਛਲੇ ਸਾਲ ਦਾ ਹਿਸਾਬ ਤੁਸੀਂ 31 ਮਾਰਚ ਨੂੰ ਨਿਬੇੜ ਕੇ ਆਉਂਦੇ, 31 ਮਾਰਚ ਤੱਕ ਸਾਰਿਆਂ ਦੇ ਖਾਤੇ ਤਨਖਾਹਾਂ ਪਾਈਆਂ ਹੁੰਦੀਆਂ। ਚਲੋ, ਫਿਰ ਵੀ ਜੇ ਆਪਾਂ ਮੰਨੀਏ ਤਾਂ 2 ਤਰੀਕ 3 ਤਰੀਕ ਤੱਕ ਅੱਬਲਵਾਂ ਤਾਂ 1 ਜਾਂ 2 ਤਰੀਕ ਨੂੰ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਪੈਨਸ਼ਨਾਂ ਮਿਲ ਜਾਂਦੀਆਂ ਨੇ ਸਰਕਾਰੀਆਂ ਨੂੰ। ਪਰ ਇਹ 8-8 9-9 ਤਰੀਕ ਹੋ ਜਾਵੇ ਤੇ ਅਜੇ ਤੱਕ ਤਨਖਾਹ ਨਾ ਮਿਲੇ ਤੇ ਫਿਰ ਤੁਹਾਨੂੰ ਪੁੱਛਿਆ ਜਾਵੇ ਤੁਸੀਂ ਕਹਿੰਦੇ ਕਿਉਂ ਜੀ? ਨਹੀਂ ਜੀ, ਪੈਸੇ ਦੀ ਕੋਈ ਕਮੀ ਨਹੀਂ, ਉਹ ਛੁੱਟੀਆਂ ਆ ਗਈਆਂ ਜੀ ਵਿੱਚ, ਤਕਨੀਕੀ ਮਸਲਾ। ਕਦੀਆਂ ਛੁੱਟੀਆਂ ਪੰਜਾਬ 'ਚ ਆਈਆਂ? ਦਿੱਲੀ ਕਿਉਂ ਨਹੀਂ ਆਈਆਂ? ਹਰਿਆਣੇ ਕਿਉਂ ਨਹੀਂ ਆਈਆਂ? ਹਿਮਾਚਲ 'ਚ ਕਿਉਂ ਨਹੀਂ ਆਈਆਂ? ਉੱਥੇ ਸਾਰਿਆਂ ਨੂੰ ਸਮੇਂ ਸਿਰ ਕਿਵੇਂ ਮਿਲ ਰਹੀਆਂ? ਫਿਰ ਤੁਸੀਂ ਤਾਂ ਕਹਿੰਦੇ ਸੀ ਸ਼ਰਾਬ ਤੋਂ ਇੰਨੀ ਆਮਦਨ ਹੋ ਜਾਣੀ, ਤੁਸੀਂ ਕਹਿੰਦੇ ਸੀ ਰੇਤ ਤੋਂ ਇੰਨੀ ਆਮਦਨ ਹੋ ਜਾਣੀ, ਤੁਸੀਂ ਕਹਿੰਦੇ ਸੀ ਖਜ਼ਾਨੇ 'ਚ ਕੋਈ ਕਮੀ ਨਹੀਂ, ਸਾਡੇ ਕੋਲ GST ਦੀ ਆਮਦਨ ਬਹੁਤ ਵੱਧ ਗਈ। ਜੇ ਤੁਸੀਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦੇ ਸਕਦੇ, ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਬਾਕੀ ਕੰਮਾਂ ਲਈ ਪੈਸਾ ਕਿੱਥੋਂ ਆਊਗਾ। ਦੋ ਪਹਿਲੂ ਸਾਡੇ ਸਾਹਮਣੇ, ਆਪਾਂ ਪਹਿਲਾਂ ਵੀ ਵਿਸਤਾਰਤ ਕਈ ਵਾਰ ਗੱਲ ਕੀਤੀ ਆ ਕਿ ਜਿਹੜਾ ਕਰਜ਼ਾ ਇਹ ਚੁੱਕ ਰਹੇ ਨੇ, ਉਸ ਕਰਜ਼ੇ ਨਾਲ ਤਨਖਾਹਾਂ ਦੇਣ ਤੋਂ ਬਾਅਦ ਤੇ ਮੂਲ ਸਿਰਫ ਵਿਆਜ ਲਾਉਣ ਤੋਂ ਬਾਅਦ ਮੂਲ ਤਾਰਨ ਜੋ ਕਿ ਹੈ ਹੀ ਨਹੀਂ, ਤੇ ਕਰਜ਼ਾ ਅਸੀਂ ਪਿੱਛੇ ਨਾਲੋਂ ਵੱਧ ਚੁੱਕੀ ਜਾਂਦੇ ਹਾਂ। ਐਵਰੇਜ 4200 ਕਰੋੜ ਦਾ ਕਰਜ਼ਾ ਹਰ ਮਹੀਨੇ ਚੁੱਕ ਰਹੇ ਆ। ਆ ਵਿੱਤੀ ਵਰੇ ਦੇ ਪਹਿਲੇ ਹਫ਼ਤੇ ਇਕੱਲੇ ਹਰਪਾਲ ਚੀਮਾ ਜੀ ਕਹਿਣ ਲੱਗੇ 1500 ਕਰੋੜ ਦਾ ਕਰਜ਼ਾ ਲੈ ਰਹੇ ਹਾਂ ਅਸੀਂ 10 ਸਾਲ ਲਈ, 10 ਸਾਲ ਦੀ ਮਿਆਦ ਲਈ। 1500 ਕਰੋੜ ਤੁਸੀਂ ਪਹਿਲੇ ਹਫ਼ਤੇ ਚੱਕ, ਜਿਹੜਾ ਤੈਅ ਚੱਕਣਾ ਉਹ ਵੱਖਰਾ। ਤੇ ਪੰਜਾਬ ਦੇ ਸਿਰ ਤਾਂ ਕਰਜ਼ਾ ਵਧਣਾ ਹੀ ਵਧਣਾ। ਹੋਰ ਛੱਡੋ, DA ਦੇ ਮਾਮਲੇ ਦੇ ਵਿੱਚ 3ਜਾ ਦਰਜਾ 4ਥਾ ਦਰਜਾ ਮੁਲਾਜ਼ਮ ਅਦਾਲਤ ਚਲੇ ਗਏ ਜੀ। ਲਗਾਤਾਰ ਚੱਲ ਰਿਹਾ ਸੀ ਵੀ IPS IAS ਅਫਸਰਾਂ ਨੂੰ ਤਾਂ ਤੁਰੰਤ DA ਦੀ ਕਿਸ਼ਤ ਮਿਲ ਜਾਂਦੀ ਹੈ, ਜਿੱਦਾਂ ਕੇਂਦਰ ਵੱਲੋਂ ਹੁੰਦਾ ਜਦੇ ਦੇ ਦਿੰਦੇ ਨੇ, ਉਹ ਵੱਖਰੇ ਨੇ ਤੇ ਬਾਕੀ ਮੁਲਾਜ਼ਮ ਨਹੀਂ ਗਏ। ਫਿਰ ਅਗਲੇ ਕਹਿੰਦੇ ਵੀ ਸਾਡੀ ਵਾਰ ਨੂੰ ਐ ਕਿਉਂ ਹੈ, ਸਾਡੀ ਵਾਰ ਨੂੰ ਕਹਿੰਦੇ ਨੇ ਜੀ ਆਰਥਿਕ ਤੰਗੀ ਆ। ਉਹ ਅਦਾਲਤ ਚਲੇ ਗਏ। ਅਦਾਲਤ 'ਚ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਸਾਡੀ ਆਰਥਿਕ ਹਾਲਤ ਪਤਲੀ ਹੈ ਜੀ, ਸਮੀਖਿਆ ਕਰਕੇ ਅਸੀਂ ਤੈਅ ਕਰਾਂਗੇ। ਤੇ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਝਾੜਾ ਮਾਰਦਿਆਂ ਕਿਹਾ ਕਿ ਇਹ ਬਹਾਨਾ ਨਹੀਂ ਚੱਲਣਾ, ਆਰਥਿਕ ਤੰਗੀ ਤੋਂ ਮਿਲ ਜੇ IAS IPS ਨੂੰ ਮਿਲ ਸਕਦਾ ਤਾਂ ਇਹਨਾਂ ਨੂੰ ਕਿਉਂ ਨਹੀਂ ਦਿਓ? ਇਹਨਾਂ ਨੂੰ ਵੀ, ਇਹਨਾਂ ਜਿੰਨਾ ਵਾਧਾ DA ਦਾ ਉਹ ਦਿਓ ਇਹਨਾਂ ਨੂੰ। ਸੋ ਹੁਣ ਉਹ ਤੋਂ ਬਾਅਦ ਦੇਖਣ ਵਾਲੀ ਕਹਾਣੀ ਹੈ ਕਿ ਹੁਣ ਇਹ ਕਹਿੰਦੇ ਜੀ ਅਸੀਂ ਕਮੇਟੀ ਬਣਾਤੀ। ਅਦਾਲਤ 'ਚ ਸਵੇਰੇ ਫੈਸਲਾ ਆਉਂਦਾ, ਸ਼ਾਮ ਨੂੰ ਕਹਿੰਦੇ ਅਸੀਂ ਕਮੇਟੀ ਬਣਾਤੀ ਜੀ, ਬਸ ਸਾਡੀ ਕਮੇਟੀ ਨੇ ਸਮੀਖਿਆ ਕਰਕੇ ਦੇ ਦੇਣਾ ਜੀ। ਕਿਵੇਂ ਦੇਣਾ? ਮਤਲਬ ਤੁਸੀਂ ਇਹ ਜਜਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੁਲਾਜ਼ਮਾਂ ਨੂੰ ਕਿ ਅਸੀਂ ਦੇ ਰਹੇ ਹਾਂ ਤੁਹਾਨੂੰ। ਉਹ ਅਦਾਲਤ ਤੋਂ ਝਾੜਾਂ ਪਈਆਂ। ਸੋ ਇਸ ਲਈ ਜਦੋਂ ਤੁਹਾਨੂੰ ਹਿਸਾਬ ਕਿਤਾਬ ਅਨੁਸਾਰ ਚੱਲਣਾ ਹੀ ਨਾ ਆਵੇ, ਆਪਣੀ ਵਿੱਤ ਤੋਂ ਬਾਹਰ ਪੈਰ ਪਸਾਰੋਗੇ ਤਾਂ ਚਾਦਰ ਤੋਂ ਬਾਹਰ ਪੈਰ ਜਾਣਗੇ। ਤੁਸੀਂ ਆਪਣੇ ਖਰਚੇ ਨਹੀਂ ਘਟਾਏ, ਜਿਹੜੇ ਕਹਿੰਦੇ ਸੀ ਆ ਕਰੋੜਾਂ ਰੁਪਈਆ ਸਟੇਜਾਂ ਤੇ ਲਾਉਂਦੇ ਨੇ, ਜਿਵੇਂ ਤੁਸੀਂ ਲਾ ਰਹੇ ਹੋ, ਜਿਹੜੇ ਕਹਿੰਦੇ ਸੀ ਆ ਦੇਖ ਲਓ ਚੌਪਰ ਤੋਂ ਥੱਲੇ ਉੜਦੇ ਨੀ ਗੇ ਜੀ, ਚਿੜੀ ਦੇ ਪੰਜੇ ਜੋਗਾ ਪੰਜਾਬ ਜਿੱਡਾ ਪੰਜਾਬ ਹੈ, ਤੇ ਤੁਸੀਂ ਤਾਂ ਗੁਜਰਾਤ ਤੱਕ ਸਾਡਾ ਚੌਪਰ ਝੂਟੇ ਦਵਾ ਰਹੇ ਹੋ ਕੇਜਰੀਵਾਲ ਨੂੰ, ਹੈਨਾ। ਤੇ ਇਸੇ ਤਰ੍ਹਾਂ ਤੁਸੀਂ ਆਪਣੀਆਂ ਗੱਡੀਆਂ ਦੇ ਕਾਫਲੇ 40 42 ਗੱਡੀਆਂ ਕਾਫਲਾ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਪਰਿਵਾਰਕ ਜੀ ਲਏ ਫਿਰਦੇ ਨੇ, ਤੇ ਫਿਰ ਖਰਚਾ। ਸੋ ਇਸ ਲਈ ਤਾਂ ਬਹੁਤ ਛੋਟੀਆਂ ਉਦਾਹਰਨਾਂ ਨੇ। ਸੋ ਕੁੱਲ ਮਿਲਾ ਕੇ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਖੁਦ ਇਹਨਾਂ ਨੇ ਆਪਣੇ ਬਜਟ 'ਚ ਦੱਸਿਆ ਕਿ ਜਦੋਂ ਇਹ ਵਿੱਤੀ ਵਰਾ ਮੁੱਕੂਗਾ 4.5 ਲੱਖ ਕਰੋੜ ਨੂੰ ਹੋ ਜਾਣਾ। 4.47 ਲੱਖ ਕਰੋੜ ਦਾ ਖੁਦ ਆਪਣੇ ਬਜਟ 'ਚ ਦੱਸਿਆ। ਤੇ ਜਦੋਂ ਕਿ ਇਹ ਤੋਂ ਵਧਣ ਦਾ ਅੰਦਾਜ਼ਾ ਤੇ ਉਸ ਨੂੰ ਘੱਟ ਕਰਨ ਦੀ ਕੋਈ ਤਜਵੀਜ਼ ਕੋਈ ਨਹੀਂ ਹੈ।
ਤੇ ਇਹਦਾ ਮਤਲਬ ਜਿਹੜੇ ਤੈਅ ਖਰਚੇ ਨੇ ਤੁਸੀਂ ਜਦੋਂ ਉਹੀ ਨਹੀਂ ਪੂਰੇ ਕਰ ਪਾ ਰਹੇ ਤੇ ਨਵੇਂ ਕੰਮ ਕੀ ਕਰੋਗੇ? ਤੇ ਬੇਸ਼ਰਮੀ ਦੀ ਹੱਦ ਸੀ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਕਰਜ਼ਾ ਕੋਈ ਨਾ, ਕਹਿੰਦੇ ਯੂਪੀ ਦੇ ਸਿਰ ਤੇ ਵੀ ਤਾਂ ਹੈਗਾ, ਹਰਿਆਣੇ ਸਿਰ ਵੀ ਹੈਗਾ, ਫਿਰ ਕੀ ਹੋ ਗਿਆ ਜੇ ਸਾਡੇ ਸਿਰ ਹੋ ਗਿਆ? ਜੇ ਪ੍ਰਧਾਨ ਮੰਤਰੀ ਦੇਸ਼ ਦਾ ਕਰਜ਼ਾ ਤਾਰ ਦੂਗਾ ਅਸੀਂ ਵੀ ਤਾਰ ਦਾਂਗੇ। ਨਾਲੇ ਕਹਿੰਦਾ ਆਪਾਂ ਤਾਂ ਵਿਕਾਸ ਤੇ ਖਰਚ ਲਿਆ, ਆਪਾਂ ਕਿਹੜਾ ਮੋੜਨਾ? ਇਹ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਤੁਹਾਡੀ ਨੀਅਤ ਕਿਹੀ ਜੀ ਹੈ ਕਿ ਕਰਜ਼ਾ ਲੈ ਕੇ ਆਪਾਂ ਕਿਹੜਾ ਮੋੜਨਾ? ਤੇ ਫਿਰ ਪੰਜਾਬ ਦੇ ਲੋਕਾਂ ਦੇ ਘਰਾਂ 'ਚ ਕਿਉਂ ਕੁਰਕੀ ਕਰਨ ਭੇਜਦੇ ਹੋ? ਫਿਰ ਉੱਥੇ ਕਿਉਂ ਉਹਨਾਂ ਦੇ ਸੰਸਮਾਨ ਟਰੈਕਟਰ ਚੱਕਣ, ਜ਼ਮੀਨਾਂ ਤੇ ਰੈੱਡ ਐਂਟਰੀਆਂ ਪਾਉਣ ਭੇਜਦੇ ਹੋ? ਉੱਥੇ ਕਿਉਂ ਮਜ਼ਦੂਰਾਂ ਨੂੰ ਤੰਗ ਕਰਨ ਜਾਂਦੇ ਹੋ ਜਿਨ੍ਹਾਂ ਤੋਂ ਉਹਨਾਂ ਨੇ ਵੀ ਤੇ ਖਰਚੇ ਹੀ ਹੋਊਗਾ ਜੀ। ਕਿਸੇ ਨੇ ਨਲਕਾ ਲਵਾ ਲਿਆ ਹੋਊਗਾ, ਕਿਸੇ ਨੇ ਬੋਰ ਕਰਾ ਲਿਆ ਹੋਊਗਾ, ਕਿਸੇ ਨੇ ਛੱਤ ਪਾ ਲਈ ਹੋਊਗੀ, ਕਿਸੇ ਨੇ ਜਵਾਕ ਦਾ ਵਿਆਹ ਕਰ ਲਿਆ ਹੋਊਗਾ, ਕਿਸੇ ਨੇ ਪੜ੍ਹਾਈ ਤੇ ਖਰਚ ਲਿਆ ਹੋਊਗਾ, ਕਿਸੇ ਨੇ ਗੱਡੀ ਕਾਰ ਕੁਛ ਲੈ ਲਈ ਹੋਊਗੀ। ਫਿਰ ਉਹਨਾਂ ਨੇ ਵੀ ਵਿਕਾਸ, ਆਪਣਾ ਵਿਕਾਸ ਕਰ ਲਿਆ, ਹੋ ਗਿਆ, ਕਿਉਂ ਮੋੜਨ ਉਹ? ਜਦੋਂ ਸਾਡਾ ਲਾਣੇਦਾਰ ਇਹੀ ਜਿਹੀ ਉਦਾਹਰਨਾਂ ਦਿੰਦਾ। ਇੱਥੋਂ ਹਿਸਾਬ ਲਾ ਲਓ ਕਿ ਇਹਨਾਂ ਦੀ ਨੀਅਤ ਕਹੀ ਜੀ ਹੈ ਔਰ ਨੀਤੀ ਕਹੀ ਜੀ ਹੈ। ਅਫਸੋਸ ਪੰਜਾਬ ਦੀ ਆਰਥਿਕ ਹਾਲਤ ਬਹੁਤ ਪਤਲੀ ਹੈ, ਸਰਕਾਰ ਉਹਦੇ ਤੇ ਗੱਲ ਕਰਨ ਤੋਂ ਭੱਜਦੀ ਆ ਤੇ ਵਿਰੋਧੀ ਧਿਰ ਉਸ ਗੱਲ ਤੇ ਲਿਆਉਣ ਦੇ ਵੀ ਕਾਬਿਲ ਨਹੀਂ ਕਿ ਉਹਨਾਂ ਨੂੰ ਲਿਆ ਕੇ ਖੜਾ ਕੇ ਗੱਲ ਕਰਾ ਲੈ। ਕੋਈ ਵਕਤ ਹੁੰਦਾ ਸੀਗਾ ਦੀਪਕ ਜੀ, ਵਾਈਟ ਪੇਪਰ ਕਰਦੇ ਹੁੰਦੇ ਸੀਗੇ, ਇਹੀ ਸਾਰੇ ਜਾਣੇ ਉਦੋਂ ਇਦਾਂ ਕਹਿੰਦੇ ਹੁੰਦੇ ਸੀਗੇ ਵੀ ਹੁਣ ਦੱਸੋ, ਖਾਲੀ ਖਜ਼ਾਨੇ ਮੰਤਰੀ ਜਿਹੜਾ, ਉਹ ਇਦਾਂ ਦੇ ਸ਼ਬਦ ਵਰਤੇ ਜਾਂਦੇ ਸੀ। ਤੇ ਹੁਣ ਇਹਨਾਂ ਦੇ ਆਪਣੇ ਜਿਹੜੇ ਮੁੱਖ ਮੰਤਰੀ ਕਹਿ ਰਹੇ ਵੀ ਅਸੀਂ ਕਿਹੜਾ ਮੋੜਨਾ ਆ, ਚੰਗੀ ਸਿਹਤ ਜਿਹੜੀ ਸਮਾਜ ਨੂੰ ਦੇਣ ਲੱਗੇ ਹੋਏ ਆ, ਬਸ ਇਸੇ ਦੀ ਘਾਟ ਜਿਹੜੀ ਉਹ ਰਹਿ ਗਈ ਸੀ ਜੀ।